ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 18 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੀ ਗਵਰਨਮੈਂਟ ਨੇ ਅੱਜ ਹਜ਼ਾਰਾਂ ਦੇ ਕਰੀਬ ਉਹਨਾਂ ਡਾਕੂਮੈਂਟਸ ਨੂੰ ਡੀਕਲਾਸੀਫਾਈ ਕੀਤਾ ਆ ਜੋ ਜੌਨ F ਕੈਨੇਡੀ ਦੇ ਅਸੈਸੀਨੇਸ਼ਨ ਦੇ ਨਾਲ ਸੰਬੰਧਿਤ ਹੈਗੇ ਆ। ਜੋ ਸਾਬਕਾ ਰਾਸ਼ਟਰਪਤੀ ਸੀ, 1963 ਦੇ ਵਿੱਚ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ। ਨੈਸ਼ਨਲ ਆਰਕਾਈਵਜ਼ ਵੈਬਸਾਈਟ ਨੇ ਜੋ ਡਾਕੂਮੈਂਟਸ ਆ ਪਹਿਲਾਂ ਵੀ ਕੁਝ ਰਿਲੀਜ਼ ਕੀਤੇ ਸੀਗੇ 2023, 22, 21, 17 ਤੋਂ 18 ਦੇ ਵਿੱਚ ਵੀ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਨਵਰੀ ਦੇ ਵਿੱਚ ਕਿਹਾ ਸੀ ਕਿ ਸਾਰੇ ਦੇ ਸਾਰੇ ਜਿਹੜੇ ਰਿਮੇਨਿੰਗ ਡਾਕੂਮੈਂਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਊਗਾ ਜੋ ਕਲਾਸੀਫਾਈਡ ਸੀਗੇ। ਸੋ ਅੱਜ 80,000 ਦੇ ਕਰੀਬ ਡਾਕੂਮੈਂਟਸ ਰਿਲੀਜ਼ ਕੀਤੇ ਗਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਕੂਮੈਂਟਸ ਉਸ ਸੰਬੰਧ ਦੇ ਵਿੱਚ ਰਿਲੀਜ਼ ਕੀਤੇ ਜਾਊਗੇ। ਟੋਟਲ ਕਹਿੰਦੇ ਵੀ 6 ਮਿਲੀਅਨ ਪੇਜਸ ਨੈਸ਼ਨਲ ਆਰਕਾਈਵਜ਼ ਦੇ ਵਿੱਚ ਹੈਗੇ ਆ ਜੌਨ F ਕੈਨੇਡੀ ਉਹਨਾਂ ਦੀ ਅਸੈਸੀਨੇਸ਼ਨ ਦੇ ਸੰਬੰਧ ਦੇ ਵਿੱਚ। ਇਹ ਕਹਿੰਦੇ ਵੀ ਬਹੁਤੀਆਂ ਜਿਹੜੀਆਂ ਫਾਈਲਸ ਹੈ ਸਕੈਨ ਨੇ ਡਾਕੂਮੈਂਟਸ ਦੇ, ਜਾਂ ਬਲਰ ਕੀਤੇ ਹੋਏ ਨੇ, ਕੁਛ ਇੰਨੇ ਕੁ ਜ਼ਿਆਦਾ ਘਸੇ ਹੋਏ ਨੇ ਜਿਨ੍ਹਾਂ ਨੂੰ ਪੜ੍ਹਨਾ ਬੜਾ ਔਖਾ ਆ। ਡੈਕਡਸ ਪੁਰਾਣੇ, ਕਈ ਦਹਾਕਿਆਂ ਪੁਰਾਣੇ ਇਹ ਕੈਨੇਡੀ ਦੀ ਅਸੈਸੀਨੇਸ਼ਨ ਦੇ ਨਾਲ ਸੰਬੰਧਿਤ ਡਾਕੂਮੈਂਟਸ ਆ, ਉਹਨਾਂ ਨੂੰ ਕੀਤਾ ਗਿਆ। ਕਹਿੰਦੇ ਇਹਦੇ ਵਿੱਚ ਕੁਛ ਨਵੀਆਂ ਤਸਵੀਰਾਂ, ਕੁਛ ਸਾਊਂਡ ਰਿਕਾਰਡਿੰਗਸ ਉਹ ਵੀ ਜਾਰੀ ਕੀਤੀਆਂ ਗਈਆਂ। 1960 ਦੇ ਦਸ਼ਕ ਦੇ ਦਹਾਕੇ ਦੀਆਂ ਜਿਹੜੀਆਂ ਇਹ ਗੱਲਾਂ ਦੱਸੀਆਂ ਗਈਆਂ। ਸੋ ਲੀ ਹਾਰਵੀ ਔਜ਼ਵਾਲਡ ਦੀ ਜਿਹੜੀ ਥਿਊਰੀ ਆ ਉਹਦੇ ਉੱਤੇ ਵੀ ਕਹਿੰਦੇ ਵੀ ਇਹ ਟੱਚ ਕਰਦਾ ਹੈਗਾ ਆ। ਸੋ ਕੋਲਡ ਵਾਰ ਦੇ ਦਰਮਿਆਨ ਫਿਡਲ ਕਾਸਟਰੋ ਦੀ ਸਪੋਰਟ, ਬਹੁਤ ਕੁਛ ਕਹਿੰਦੇ ਵੀ ਇਹਨਾਂ ਡਾਕੂਮੈਂਟਸ ਦੇ ਵਿੱਚ ਨਵੀਆਂ ਚੀਜ਼ਾਂ ਆ ਜਿਹੜੀਆਂ ਉਹ ਹੋਣਗੀਆਂ। ਸੋ ਇਹ ਕਹਿੰਦੇ ਵੀ ਹੁਣ ਇੰਨੇ ਜ਼ਿਆਦਾ ਡਾਕੂਮੈਂਟਸ ਨੇ, ਇਹਨਾਂ ਨੂੰ ਪੜ੍ਹਦੇ ਆ ਤੇ ਇਹਨਾਂ ਨੂੰ ਖੰਗਾਲਦੇ ਆ, ਅਜੇ ਵਕਤ ਇਸ ਦੇ ਵਿੱਚ ਲੱਗੇਗਾ। ਸੋ ਲੋਕਾਂ ਦੇ ਲਈ ਕਹਿੰਦੇ ਵੀ ਜੂਸੀ ਗੌਸਿਪ ਜਿਹੜੀ ਇਸ ਦੇ ਵਿੱਚ ਜ਼ਰੂਰ ਕਈ ਤਰੀਕੇ ਦੀ ਨਿਕਲ ਸਕਦੀ ਹੈ। ਬਹੁਤ ਸਾਰੇ ਲੋਕਾਂ ਦੀਆਂ ਕਈ ਕਨਸਪੀਰੇਸੀ ਥਿਊਰੀਜ਼ ਇਹਨਾਂ ਦੀ ਜਿਹੜੇ ਮਰਡਰ ਦੇ ਨਾਲ, ਅਸੈਸੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਆ। ਸੋ ਉਹਨਾਂ ਚੋਂ ਕਿਹੜੀ ਕੋਈ ਸੱਚ ਸਾਬਤ ਹੁੰਦੀ ਆ ਜਾਂ ਕਿਹੜੀ ਨਹੀਂ ਹੁੰਦੀ, ਉਹਨਾਂ ਦਾ ਇਵੈਂਚੁਅਲੀ ਜਿਹੜਾ ਖੁਲਾਸਾ ਹੌਲੀ ਹੌਲੀ ਡਾਕੂਮੈਂਟਸ ਦੇ ਜ਼ਰੀਏ ਪਤਾ ਲੱਗਦਾ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਨੇ ਜਿਹੜੇ USAID ਨੂੰ ਸ਼ਟ ਡਾਊਨ ਕੀਤਾ ਗਿਆ, ਉਸ ਜਿਹੜੀ ਸੰਸਥਾ ਨੂੰ ਡਿਸਮੈਂਟਲ ਕੀਤਾ ਗਿਆ, ਉਸ ਨੂੰ ਇਹ ਗਰਦਾਨ ਦਿੱਤਾ ਆ ਵੀ ਇਹ ਜਿਸ ਤਰੀਕੇ ਦੇ ਨਾਲ ਸ਼ਟ ਡਾਊਨ ਕੀਤੀ ਗਈ ਆ, ਇਸ ਨੇ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਆ। ਇਹ ਜੱਜ ਦਾ ਜਿਹੜਾ ਉਹ ਰੂਲ ਆਇਆ ਪਿਆ ਆ। ਇਸ ਟਾਈਮ ਟਰੰਪ ਪ੍ਰਸ਼ਾਸਨ ਨੂੰ ਸਭ ਤੋਂ ਜ਼ਿਆਦਾ ਜਿਹੜੀ ਕੜੀ ਚੁਣੌਤੀ ਉਹਨਾਂ ਦੀ ਆਪੋਜੀਸ਼ਨ ਤੋਂ ਘੱਟ ਤੇ ਫੈਡਰਲ ਜੱਜਾਂ ਤੋਂ ਜਿਹੜੀ ਉਹ ਸਭ ਤੋਂ ਜ਼ਿਆਦਾ ਮਿਲ ਰਹੀ ਆ। ਫੈਡਰਲ ਜੱਜਾਂ ਦੇ ਉਲਟ ਜਿਨ੍ਹਾਂ ਨੇ ਵੈਨੇਜ਼ੁਏਲਾ ਦੇ ਡੈਪੂਟੇਸ਼ਨ ਵਾਲੇ ਮਾਮਲੇ 'ਚ ਰੋਕ ਲਾਈ ਸੀ 2 ਵੀਕ ਦੀ, ਉਹਨਾਂ ਨੂੰ ਤਾਂ ਇੰਪੀਚ ਕਰਨ ਦੀ ਗੱਲ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਖ ਦਿੱਤੀ ਸੀ। ਜੇ ਹੁਣ ਦੱਸੀਏ ਤਾਂ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਅੱਜ ਇਹ ਰੂਲ ਕੀਤਾ ਵੀ ਇਲਨ ਮਸਕ ਤੇ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੌਜ ਆ, ਉਹਨਾਂ ਨੇ ਲਾਈਕਲੀ ਵਾਇਲੇਟ ਕੀਤਾ ਆ US ਦਾ ਸੰਵਿਧਾਨ, ਜਦ USAID ਨੂੰ ਉਹਨਾਂ ਨੇ ਸ਼ਟ ਡਾਊਨ ਕੀਤਾ ਸੀ, ਜੋ ਕਿ ਆਰਡਰ ਕੀਤਾ ਗਿਆ ਸੀ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਸੋ ਇਹ ਜਿਹੜਾ ਡਿਸੀਜਨ ਆ US ਡਿਸਟ੍ਰਿਕਟ ਜੱਜ ਥੀਓਡੋਰ ਚੁਆਂਗ, ਇਹ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦਿੱਤਾ ਹੈਗਾ। ਇਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਇੰਜੰਕਸ਼ਨ ਵੀ ਲਗਾਈ ਹੈਗੀ ਆ। ਸੋ ਕਹਿੰਦੇ ਵੀ USAID ਦੇ EMPLOYEES ਦੇ ਦੁਆਰਾ, ਉਸ ਸੰਸਥਾ ਦੇ ਨਾਲ ਸੰਬੰਧਿਤ ਲੋਕਾਂ ਦੇ ਦੁਆਰਾ ਟਰੰਪ ਪ੍ਰਸ਼ਾਸਨ ਦੇ ਉਲਟ, ਡੌਜ ਦੇ ਉਲਟ
ਜਿਹੜਾ ਆ ਜਿਹੜੇ ਇਹ ਲਾਸੂਟ ਆ ਦਰਜ ਕੀਤੇ ਗਏ ਸੀਗੇ। ਸੋ ਇਵੈਂਚੁਅਲੀ 68 ਪੇਜ ਦੇ ਓਪੀਨੀਅਨ ਦੇ ਵਿੱਚ ਜਿਹੜੇ ਜੱਜ ਚੁਆਂਗ ਆ ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਆ ਵੀ ਮਸਕ ਨੇ ਅਪਾਇੰਟਮੈਂਟ ਜਿਹੜੀ ਕਲੌਜ਼ ਹੈਗੀ ਆ ਕਨਸਟੀਟਿਊਸ਼ਨ ਦੀ ਉਸ ਦੀ ਉਲੰਘਣਾ ਜਿਹੜੀ ਇਸ ਦੇ ਵਿੱਚ ਕੀਤੀ ਹੋ ਸਕਦੀ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਕਟ ਕੀਤਾ ਆ ਇਹ ਫਾਰ ਰੀਚਿੰਗ ਪਾਵਰ ਆ ਜਿਹੜੇ ਆਫੀਸਰ ਆਫ ਯੂਨਾਈਟਿਡ ਸਟੇਟਸ ਦੀ ਹੁੰਦੀ ਆ, ਜੋ ਕਿ ਈਲਨ ਮਸਕ ਨਹੀਂ ਹੈਗਾ। ਇਹ ਇੱਕ ਪੋਲੀਟੀਕਲ ਅਪਾਇੰਟੀ ਆ ਰਾਸ਼ਟਰਪਤੀ ਟਰੰਪ ਦਾ, ਜਿਸ ਨੂੰ ਸੈਨੇਟ ਨੇ ਕਨਫਰਮ ਨਹੀਂ ਕੀਤਾ ਹੈਗਾ। ਸੋ ਇਹਦੇ ਚੱਲਦਿਆਂ ਹੁਣ ਇੱਕ ਨਵਾਂ ਜਿਹੜਾ ਵਿਵਾਦ ਆ ਉਹ ਬਣਿਆ। ਅੱਜ ਸਵੇਰੇ ਵੀ ਆਪਾਂ ਦੱਸਿਆ ਸੀਗੇ ਵੀ ਜਿਨ੍ਹਾਂ ਨੂੰ ਫਾਇਰ ਕੀਤਾ ਸੀ ਉਹ ਦੁਬਾਰਾ ਹਾਇਰ ਜਿਹੜੇ ਆ ਇਸ ਟਾਈਮ ਸਰਕਾਰ ਦੇ ਵਿੱਚ 18 ਏਜੰਸੀਜ਼ ਦੇ ਵਿੱਚ ਕਰਨੇ ਪੈ ਰਹੇ ਹੈਗੇ ਆ। 6200 ਇਹਨਾਂ ਦੇ ਗਲੋਬਲ ਪ੍ਰੋਗਰਾਮ ਕੁੱਲ ਚੱਲ ਰਹੇ ਸੀਗੇ, ਜਿਸ ਮੌਕੇ ਇਸ ਸੰਸਥਾ ਨੂੰ ਸ਼ਟਡਾਊਨ ਕਰ ਦਿੱਤਾ ਗਿਆ ਸੀ। 6200 ਦੇ ਵਿੱਚੋਂ 5200 ਜਿਹੜੇ ਪ੍ਰੋਗਰਾਮ ਆ ਟੋਟਲੀ ਖਤਮ ਕਰ ਦਿੱਤੇ ਗਏ ਸੀਗੇ ਤੇ ਜਿਹੜੇ ਬਚੇ ਖੁਚੇ ਪ੍ਰੋਗਰਾਮ ਸੀ ਉਹਨਾਂ ਨੂੰ ਸੈਕਟਰੀ ਆਫ ਸਟੇਟ ਜਾਂ ਸਟੇਟ ਡਿਪਾਰਟਮੈਂਟ ਦੀ ਨਿਗਰਾਨੀ ਅਧੀਨ ਅੱਗੇ ਵਧਾਇਆ ਜਿਹੜਾ ਉਹ ਜਾਣਾ ਸੀਗਾ। ਸੋ 10,000 ਦੀ ਕਿਸੇ ਟਾਈਮ ਵਰਕਫੋਰਸ ਦੀ ਕਟੌਤੀ ਕਰਕੇ ਸਿਰਫ 611 EMPLOYE ਜਿਹੜੇ ਇਹਨਾਂ ਦੇ ਰਹਿ ਗਏ ਸੀਗੇ। ਸੋ ਸਟੇਟ ਡਿਪਾਰਟਮੈਂਟ ਦੇ ਅੰਡਰ ਹੀ ਉਹ ਇਵੈਂਚੁਅਲੀ ਆ ਜਾਣੇ ਸੀਗੇ, ਪਰ ਹੁਣ ਇਸ ਜੱਜ ਦੀ ਰੂਲਿੰਗ ਤੋਂ ਬਾਅਦ ਦੇ ਵਿੱਚ ਦੇਖੋ USAID ਨੂੰ ਮੁੜ ਸਾਹ ਲੈਣ ਦਾ ਮੌਕਾ ਮਿਲਦਾ ਆ ਜਾਂ ਇਵੈਂਚੁਅਲੀ ਇਹ ਵੀ ਦਮ ਤੋੜ ਜਾਊਗੀ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਉਹਨਾਂ ਦੀ ਅੱਜ ਸਵੇਰੇ ਗੱਲਬਾਤ ਹੋਈ ਆ ਤੇ ਦੋਨੋਂ ਜਣੇ ਐਗਰੀ ਕੀਤੇ ਆ ਵੀ ਸੀਜ਼ ਫਾਇਰ ਹੋਊਗਾ, ਖਾਸ ਕਰਕੇ એનર્ਜੀ ਇਨਫਰਾਸਟ੍ਰਕਚਰਸ ਆ ਜੋ ਯੂਕਰੇਨ ਦੇ ਵਿੱਚ ਹੈਗੀਆਂ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਕੀਤਾ ਜਾਊਗਾ। ਇਹ ਜੋ ਕਾਲ ਸੀ, ਟੈਲੀਫੋਨ ਕਾਲ ਸੀ, ਕਾਫੀ ਲੰਮੀ ਸੀਗੀ। ਸੋ 30 ਦਿਨਾਂ ਦਾ ਜਿਹੜਾ ਪੌਜ਼ ਸੀ ਉਹ ਯੂਕਰੇਨ ਵੱਲੋਂ ਪਹਿਲਾਂ ਹੀ ਮੰਨ ਲਿਆ ਗਿਆ ਸੀ। ਪੁਟਿਨ ਉਹਨਾਂ ਨੇ ਇਹ ਕਿਹਾ ਆ ਵੀ ਜੋ ਫੋਰਨ ਮਿਲਟਰੀ ਜਾਂ ਇੰਟੈਲੀਜੈਂਸ ਅਸਿਸਟੈਂਸ ਆ ਯੂਕਰੇਨ ਨੂੰ ਉਹ ਬੰਦ ਹੋਣੀ ਚਾਹੀਦੀ ਹੈਗੀ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਸੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਅਸਿਸਟੈਂਸ ਜੋ ਬੰਦ ਹੋਵੇ। ਮਾਸਕੋ ਨੇ ਕੁਛ 4 ਏਰੀਆਜ਼ ਯੂਕਰੇਨ ਦੇ ਆ ਉਹ ਆਪਣੇ ਕਬਜ਼ੇ ਦੇ ਵਿੱਚ ਲਏ ਹੋਏ ਆ, ਨੈਕਸ ਕੀਤੇ ਹੋਏ ਆ ਤੇ ਉਹ ਕਹਿੰਦੇ ਆ ਵੀ ਯੂਕਰੇਨ ਵਾਲੇ ਉਹਨਾਂ 4 ਏਰੀਆ ਤੋਂ ਜਿੱਥੇ ਕਿਤੇ ਫੌਜੀ ਹੈਗੇ ਵੀ ਉਹ ਵਾਪਸ ਚਲੇ ਜਾਣ ਤੇ ਉਹ ਏਰੀਆ ਸਾਡੇ ਕੋਲ ਹੀ ਰਹੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਇਹ ਕਿਹਾ ਵੀ ਯੂਕਰੇਨ ਪੂਰੀ ਤਰ੍ਹਾਂ ਓਪਨ ਹੈਗਾ ਉਹਨਾਂ ਪ੍ਰਪੋਜ਼ਲਸ ਦੇ ਲਈ ਜਿਹਦੇ ਨਾਲ ਉਸ ਏਰੀਏ ਦੇ ਵਿੱਚ ਲੌਂਗ ਲਾਸਟਿੰਗ ਜਿਹੜੀ ਪੀਸ ਆ ਉਹ ਆ ਜਾਵੇ ਤੇ ਪੂਰੀ ਡਿਸਕਸ਼ਨ ਦੇ ਵਿੱਚ ਕਹਿੰਦੇ ਵੀ ਫੁੱਲ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਜੀ ਬਿਲਕੁਲ, ਉੱਦਾਂ ਜੇ ਦੇਖਿਆ ਜਾਵੇ ਤਾਂ ਯੂਕਰੇਨ ਪੂਰਨ ਜਿਹੜੀ ਜੰਗਬੰਦੀ ਦੇ ਲਈ ਰਾਜੀ ਸੀਗਾ। ਰੂਸ ਨੇ ਉਸ ਨੂੰ ਸਾਈਡ ਤੇ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਸਿਰਫ ਅਸੀਂ ਤੁਹਾਡੇ એનર્ਜੀ ਇਨਫਰਾਸਟ੍ਰਕਚਰ ਤੇ ਹੀ ਜਿਹੜਾ ਵਾਰ ਨਹੀਂ ਕਰਾਂਗੇ। 3 ਘੰਟੇ ਲੰਮੀ ਗੱਲਬਾਤ ਟਰੰਪ ਤੇ ਪੁਤਿਨ ਦੀ ਹੋਈ ਆ। ਉਸ ਦੇ ਵਿੱਚ ਪੁਤਿਨ ਨੇ ਕਹਿੰਦੇ ਇਹ ਵੀ ਸਲਾਹ ਦਿੱਤੀ ਵੀ ਕਿਉਂ ਨਾ ਆਪਾਂ ਆਈਸ ਹਾਕੀ ਦਾ ਮੈਚ ਰਸ਼ੀਆ ਤੇ ਅਮਰੀਕਾ ਦਾ ਜਿਹੜਾ ਆ ਉਹ ਵੀ ਖਿਡਾ ਲੈਂਦੇ ਆ। ਉਧਰ ਇਸ ਚੀਜ਼ ਨੂੰ ਵੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ ਵੀ ਮਿਡਲ ਈਸਟ ਦੇ ਵਿੱਚ ਮੁੜ ਦੁਬਾਰਾ ਜਿਹੜੀ ਸੀਜ਼ ਫਾਇਰ ਦੀ ਤੇ ਨੈਗੋਸੀਏਸ਼ਨ ਆ ਗੱਲਬਾਤ ਆ ਉਸ ਨੂੰ ਅੱਗੇ ਵਧਾਇਆ ਜਾਊਗਾ। ਬਲੈਕ ਸੀ ਦੇ ਵਿੱਚ ਜਿਹੜਾ ਪਾਣੀ ਨੂੰ ਲੈ ਕੇ ਉੱਥੇ ਕਿਹਦੇ ਸ਼ਿਪ ਜਾ ਸਕਦੇ ਕਿਹਦੇ ਨਹੀਂ ਜਾ ਸਕਦੇ, ਲੜਾਈ ਨਾ ਹੋਵੇ, ਉਸ ਸੀਜ਼ ਫਾਇਰ ਨੂੰ ਲੈ ਕੇ ਵੀ ਗੱਲ ਹੋਊਗੀ। ਪਰ ਹਾਲ ਦੀ ਘੜੀ ਜੋ ਸੋਚ ਰਹੇ ਸੀਗੇ ਉਸ ਤਰੀਕੇ ਦੇ ਨਾਲ ਲੜਾਈ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਹੋਊਗੀ। ਲੜਾਈ ਦੂਜੇ ਫਰੰਟਸ ਦੇ ਉੱਤੇ ਕਹਿੰਦੇ ਚੱਲਦੀ ਰਹੂਗੀ। ਸਿਰਫ ਤੇ ਸਿਰਫ ਰੂਸ ਵਾਲੇ ਉਹਨਾਂ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ, ਪਾਵਰ ਪਲਾਂਟਸ ਦੇ ਉੱਤੇ ਹੀ ਹਮਲਾ ਨਹੀਂ ਕਰਨਗੇ। ਹੁਣ ਯੂਕਰੇਨ ਵੀ ਇਸ ਚੀਜ਼ ਨੂੰ ਮੰਨੂਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਆ। ਪਰ ਵਾਈਟ ਹਾਊਸ ਨੇ ਇਹ ਕਿਹਾ ਆ ਵੀ ਯੂਕਰੇਨ ਇਸ ਜਿਹੜੀ ਸੀਜ਼ ਫਾਇਰ ਆ 30 ਡੇ ਪਾਵਰ ਇਨਫਰਾਸਟ੍ਰਕਚਰ ਵਾਲੀ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨ ਜਾਊਗਾ। ਯੂਕਰੇਨ ਵਾਲਾ ਖੁਦ ਜਿਹੜਾ ਰਾਸ਼ਟਰਪਤੀ ਉਹ ਹਾਲ ਦੀ ਘੜੀ ਯੂਰਪ ਦੇ ਦੌਰੇ ਦੇ ਉੱਤੇ ਸੀ। ਉਹ ਵੱਖ-ਵੱਖ ਹੋਰ ਮੁਲਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਧਰ ਨੂੰ ਗਿਆ ਹੋਇਆ ਆ। ਅਗਲੀ ਖਬਰ ਵੱਲ ਚੱਲੀਏ ਤੇ ਟੈਸਲਾ ਨੂੰ ਲੈ ਕੇ ਪੂਰੇ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਟੈਸਲਾ ਕਾਰਾਂ ਦੇ ਉੱਤੇ ਲੋਕ ਜਾਂ ਸਕ੍ਰੈਚ ਮਾਰ ਰਹੇ ਆ, ਉਹਨਾਂ ਦੀਆਂ ਡੀਲਰਸ਼ਿਪ ਦੇ ਉੱਤੇ ਅੱਗਾਂ ਲਾ ਰਹੇ ਆ, ਨੁਕਸਾਨ ਕਰ ਰਹੇ ਆ। ਬਹੁਤ ਸਾਰੇ ਟੈਸਲਾ ਦੇ ਜਿਹੜੇ ਓਨਰਸ ਆ ਉਹ ਆਪਣੀਆਂ ਕਾਰਾਂ ਸੈੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਟੈਸਲਾ ਕਾਰਾਂ ਦੀ ਕਹਿੰਦੇ ਰੀਸੇਲ ਵੈਲਿਊ ਬਹੁਤ ਜ਼ਿਆਦਾ ਇਸ ਟਾਈਮ ਘਟ ਗਈ ਹੈਗੀ ਆ। ਬੇ ਏਰੀਏ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਜੋ ਕਾਸਕੋ ਦੇ ਪਾਰਕਿੰਗ ਲਾਟ ਦੇ ਵਿੱਚ ਜੋ ਟੈਸਲਾ ਦੀਆਂ ਕਾਰਾਂ ਸੀਗੀਆਂ ਉਹਨਾਂ ਦੇ ਉੱਤੇ ਸਕ੍ਰੈਚ ਮਾਰਦਾ ਸੀ ਆਪਣੀ ਚਾਬੀ ਦੇ ਨਾਲ। ਇਹ ਜੋ ਸੈਂਟਰ ਰੋਡ ਦੇ ਉੱਤੇ ਕਾਸਕੋ ਉਹ ਹੈਗਾ।
ਜੀ, ਹਰਜੋਤ ਸਿੰਘ ਜੀ, ਇਹ ਬਹੁਤ ਜ਼ਿਆਦਾ ਕੰਮ ਇੰਨਾ ਕੁ ਵੱਧ ਚੁੱਕਾ ਆ। ਅੱਜ ਜਿਹੜੇ ਅਟਾਰਨੀ ਜਨਰਲ ਪੈਮ ਬੋਂਡੀ ਆ, ਉਹਨਾਂ ਨੇ ਜਿਹੜੇ ਆਰਸਨ ਅਟੈਕ ਤੇ ਵੈਂਡਲਿਜ਼ਮ ਜੋ ਟੈਸਲਾ ਗੱਡੀਆਂ ਦੇ ਉਲਟ ਚੱਲ ਰਿਹਾ ਆ, ਉਹਦੇ ਬਾਬਤ ਕਿਹਾ ਵੀ ਨਥਿੰਗ ਸ਼ਾਰਟ ਆਫ ਡੋਮੈਸਟਿਕ ਟੈਰਰਿਜ਼ਮ। ਸੋ ਹੁਣ ਜਦੋਂ ਸਰਕਾਰ ਦੇ ਨਾਲ ਇੰਨੀ ਜਿਹੜੀ ਉਹ ਨੇੜਤਾ ਹੁੰਦੀ ਆ ਕਿਸੇ ਬੰਦੇ ਦੀ, ਤਾਂ ਉਹਦਾ ਫਾਇਦਾ ਤਾਂ ਜਿਹੜਾ ਉਹ ਕਿਤੇ ਨਾ ਕਿਤੇ ਮਿਲਦਾ ਆ। ਪਰ ਇਹ ਕੋਈ ਉਦਾਂ ਵੀ ਚੱਜ ਦੀ ਗੱਲ ਨਹੀਂ ਆ। ਆਮ ਲੋਕ ਨੇ, ਉਹਨਾਂ ਚੋਂ ਕਈ ਜਿਹੜੇ ਆ ਉਹ ਸ਼ਾਇਦ ਈਲਨ ਮਸਕ ਦੇ ਵੀ ਉਲਟ ਹੋਣਗੇ, ਪਰ ਉਹਨਾਂ ਲੋਕਾਂ ਨੂੰ ਵੀ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਹੈ। ਸੋ ਡੋਮੈਸਟਿਕ ਟੈਰਰਿਜ਼ਮ ਦੀਆਂ ਜਿਹੜੇ ਚਾਰजेस ਆ ਉਹ ਲੱਗ ਸਕਦੇ ਆ, ਜੇ ਪੈਮ ਬੋਂਡੀ ਚਾਹਣ, ਅਟਾਰਨੀ ਜਨਰਲ ਜਿਹੜੇ ਉਹ ਚਾਹੁੰਦੇ ਆ। ਉਧਰ ਹਰਜੋਤ ਸਿੰਘ ਜੀ, ਟੈਸਲਾ ਦੇ ਓਨਰਸ ਜਿੰਨਿਆਂ ਦੇ ਕੋਲ ਵੀ ਟੈਸਲਾ ਹੈ, ਇਹ ਜਿਹੜੇ ਧਿਆਨ ਦੇ ਨਾਲ ਸੁਣਿਓ ਗੱਲ ਜੀ, ਕਿਸੇ ਨੇ ਇੱਕ ਵੈਬਸਾਈਟ ਬਣਾ ਦਿੱਤੀ ਆ ਜਿਸ ਦੇ ਵਿੱਚ ਕੱਲਾ ਕੱਲਾ ਟੈਸਲਾ ਕਿੱਥੇ ਕਿੱਥੇ ਆ, ਕੀ ਐਡਰੈਸ ਆ, ਕਿੱਥੇ ਕਿੱਥੇ ਖੜੀ ਆ, ਉਹ ਪੂਰਾ ਵਰਲਡ ਦਾ ਜਿਹੜਾ ਮੈਪ ਕਹਿੰਦੇ ਕਿਸੇ ਨੇ ਕਰ ਦਿੱਤਾ। ਸੋ ਡੌਗ ਕੁਐਸਟ ਕਰਕੇ ਇੱਕ ਜਿਹੜੀ ਵੈਬਸਾਈਟ ਉਹ ਬਣਾ ਦਿੱਤੀ ਗਈ ਆ, ਤੇ ਉਹਦੇ ਕਰਕੇ ਹੁਣ ਕਹਿੰਦੇ ਵੀ ਆਮ ਲੋਕਾਂ ਨੂੰ ਮਨਾਂ ਦੇ ਵਿੱਚ ਇਹ ਵੀ ਡਰ ਜਿਹੜਾ ਪੈ ਗਿਆ ਵੀ ਭਾਈ ਹੁਣ ਟੈਸਲਾ ਘਰੇ ਰੱਖੀਏ ਨਾ ਰੱਖੀਏ, ਕੋਈ ਖਤਰਾ ਤਾਂ ਨਹੀਂ ਜਿਹੜਾ ਉਹ ਬਣ ਗਿਆ। ਪਰ ਇਹ ਆ ਵੀ ਭਾਈ ਟੈਸਲਾ ਦੇ ਉਲਟ ਕੋਈ ਪੁੱਠਾ ਸਿੱਧਾ ਇਸ ਕਰਕੇ ਨਾ ਕਰਿਓ, ਉਹ ਤੁਸੀਂ ਫਸਣਾ ਹੀ ਫਸਣਾ। ਸੈਨੇਟਰੀ ਉਸਦੇ ਜਿਹੜੇ ਸੈਂਟਰੀ ਜਿਹੜੇ ਉਸਦੇ ਕੈਮਰਾਜ਼ ਚੱਲਦੇ ਰਹਿੰਦੇ ਆ, ਕੋਈ ਵੀ ਉਸਦੇ ਨਜ਼ਦੀਕ ਆਉਂਦੇ ਉਹ ਕੈਮਰੇ ਦੀ ਰਿਕਾਰਡਿੰਗ ਸ਼ੁਰੂ ਹੋ ਜਾਂਦੀ ਆ, ਤੇ ਇਹ ਹੈ ਪੂਰੀ HD ਕੁਆਲਿਟੀ 'ਚ ਤੁਹਾਡੀ ਫੋਟੋ ਤੇ ਜਿਹੜੀ ਵੀਡੀਓ ਜਿਹੜੀ ਉਹ ਆਉਂਦੀ ਆ। ਸੋ ਬਚਣਾ ਨਹੀਂ ਆ। ਤੁਹਾਡਾ ਗੁੱਸਾ ਹੋ ਸਕਦਾ ਆ ਵੀ ਤੁਹਾਨੂੰ ਈਲਨ ਮਸਕ ਦੀਆਂ ਚੀਜ਼ਾਂ ਜਿਹੜੀਆਂ ਉਹ ਪਸੰਦ ਨਹੀਂ ਆ ਜੋ ਇਸ ਟਾਈਮ ਜਿਹੜਾ ਉਹ ਕਰ ਰਿਹਾ ਆ, ਪਰ ਇਹ ਕੋਈ ਗੱਲ ਨਹੀਂ ਹੈਗੀ ਵੀ ਉਹਨੂੰ ਅੱਗ ਲਾ ਦਿਓ ਜਾਂ ਆਮ ਲੋਕਾਂ ਨੂੰ ਤੁਸੀਂ ਤੰਗ ਪਰੇਸ਼ਾਨ ਜਿਹੜਾ ਉਹ ਕਰੋ। ਪਰ ਟੈਸਲਾ ਗੱਡੀਆਂ ਵਾਲੇ ਉਹ ਵੀ ਜਿਹੜਾ ਥੋੜਾ ਜਿਹਾ ਧਿਆਨ ਦੇਣ, ਕਮਲੇ ਲੋਕ ਤੁਰੇ ਫਿਰਦੇ ਨੇ। ਤੇ ਕਈਆਂ ਨੇ ਜਿਹੜੀ ਇਹ ਵੈਬਸਾਈਟ ਤੋਂ ਦੇਖ ਕੇ ਉਸ ਤੋਂ ਬਾਅਦ ਦੇ ਵਿੱਚ ਆਰਸਨ ਜਾਂ ਇਦਾਂ ਦੇ ਪੁੱਠੇ ਕੰਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ। ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਵੀ ਫਾਇਰ ਫਾਈਟਰਸ ਲਈ ਵੀ ਕਿੰਨਾ ਔਖਾ ਆ। ਇਹ ਅੱਗ ਤਾਂ ਬੁੱਝਦੀ ਵੀ ਸੌਖੀ ਨਹੀਂ ਆ। ਸੋ ਜਿਹੜਾ ਧਿਆਨ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਹੈ ਕੁਛ ਇਦਾਂ ਦਾ ਹੀ ਜਿਹੜਾ ਉਹ ਚੱਲ ਰਿਹਾ ਹੈ। ਪਰ ਟੈਸਲਾ ਦੇ ਉਦਾਂ ਸਟਾਕਸ ਨੂੰ ਲੈ ਕੇ, ਟੈਸਲਾ ਦੀ ਸੇਲਸ ਨੂੰ ਲੈ ਕੇ, ਟੈਸਲਾ ਦੀ ਰੀਸੇਲਸ ਨੂੰ ਲੈ ਕੇ ਸਾਰੇ ਪਾਸੇ ਜਿਹੜਾ ਮਾਹੌਲ ਆ ਉਹ ਇਸ ਟਾਈਮ ਪੁੱਠਾ ਚੱਲ ਰਿਹਾ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਦੋ ਕਾਂਗਰਸਮੈਨ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਸੈਮ ਲਿਕਾਰਡੋ ਤੇ ਜੋ ਲੋਫਗ੍ਰੇਨ ਨੇ, ਜੋ ਡਿਸਟ੍ਰਿਕਟ 16 ਤੇ ਡਿਸਟ੍ਰਿਕਟ 18 ਤੋਂ ਰਿਸਪੈਕਟਿਵਲੀ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਾਉਂਟੀ ਐਗਜ਼ੀਕਿਊਟਿਵ ਜੇਮਸ ਵਿਲੀਅਮਸ, ਜੋ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਦੇ ਬਾਹਰ ਆ, ਉੱਥੇ ਮੈਡੀਕੇਡ ਕੱਟਸ ਜਾਂ ਮੈਡੀਕਲ ਕੱਟਸ ਜੋ ਹੋਣ ਜਾ ਰਹੇ ਹੈਗੇ ਆ, ਫੈਡਰਲ ਫੰਡਿੰਗ ਘੱਟ ਹੋਣ ਜਾ ਰਹੀ ਆ। ਸਿਰਫ ਇਸ ਸਾਲ $1.9 ਬਿਲੀਅਨ ਜਿਹੜਾ ਮੈਡੀਕਲ ਲਈ ਮਿਲਿਆ, ਜੋ ਕਿ ਪਹਿਲਾਂ ਬਹੁਤ ਵੱਡਾ ਅਮਾਉਂਟ ਹੁੰਦਾ ਸੀ। ਉਹਦੇ ਨਾਲ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਸੋ ਕਹਿੰਦੇ ਵੀ $880 ਬਿਲੀਅਨ ਦਾ ਸਪੈਂਡਿੰਗ ਕੱਟਸ US ਦੀ ਜਿਹੜੀ ਕਾਂਗਰਸ ਆ ਮੈਡੀਕੇਡ ਦੇ ਉੱਤੇ ਕਰਨ ਜਾ ਰਹੀ ਹੈਗੀ ਆ, ਜੋ ਕਿ ਇੱਕ ਬਹੁਤ ਵੱਡਾ ਨੰਬਰ ਹੈਗਾ। ਸੋ ਆਮ ਲੋਕ ਜਿਨ੍ਹਾਂ ਨੂੰ ਮੈਡੀਕੇਡ ਜਾਂ ਮੈਡੀਕਲ ਮਿਲਦਾ ਸੀ, ਉਹਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ, ਤੇ ਉਹ ਕਹਿੰਦੇ ਆ ਵੀ ਅਸੀਂ ਇਹਦੇ ਲਈ ਫਾਈਟ ਜ਼ਰੂਰ ਕਰਾਂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਮੈਡੀਕਲ ਦੇ ਵਿੱਚ ਇਸ ਟਾਈਮ $6.2 ਬਿਲੀਅਨ ਦਾ ਸ਼ਾਰਟਫਾਲ ਆ ਗਿਆ, ਯਾਨੀ ਕਿ ਘਾਟਾ ਇਸ ਦੇ ਵਿੱਚ ਪੈ ਗਿਆ ਇਸ ਪ੍ਰੋਗਰਾਮ 'ਚ। ਕਹਿੰਦੇ ਵੀ ਕਾਸਟ ਇਨਕਰੀਜ਼ ਹੋਣ ਦੇ ਕਰਕੇ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਬਣ ਚੁੱਕੀ ਆ। ਮੈਡੀਕਲ ਦਾ ਜਿਹੜਾ ਬਜਟ ਆ ਉਹ ਉਮੀਦ ਦੇ ਨਾਲੋਂ ਜ਼ਿਆਦਾ ਵੱਡਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੋ ਚੁੱਕਾ ਆ। ਕੈਲੀਫੋਰਨੀਆ ਦੇ ਹੈਲਥ ਅਧਿਕਾਰੀਆਂ ਨੇ ਲੈਜਿਸਲੇਚਰ ਨੂੰ ਦੱਸਿਆ ਵੀ ਸਟੇਟ ਨੂੰ ਘੱਟੋ ਘੱਟ ਹੋਰ $2.8 ਬਿਲੀਅਨ ਦੀ ਕੀਮਤ ਜਿਹੜੀ ਆ, ਰਾਸ਼ੀ ਆ, ਉਹ ਚਾਹੀਦੀ ਆ, ਤਾਂ ਜੋ ਜਿਹੜੇ ਮੈਡੀਕਲ ਦੇ ਪ੍ਰੋਵਾਈਡਰ ਆ ਇਸ ਸਾਲ ਦੇ ਫਿਸਕਲ ਈਅਰ ਦੇ ਇਸ ਦੇ ਐਂਡ ਤੱਕ ਉਹ ਇਸ ਨੂੰ ਪੇ ਕਰ ਸਕਣ। ਉਸ ਦੇ ਨਾਲ ਨਾਲ $3.4 ਬਿਲੀਅਨ ਦਾ ਜਿਹੜਾ ਲੋਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਉਹ ਦੱਸਿਆ ਗਿਆ ਆ ਲਾ ਮੇਕਰਸ ਨੂੰ ਵੀ, ਉਹ ਵੀ ਉਹਨਾਂ ਨੂੰ ਚਾਹੀਦਾ ਵੀ ਜਿਹੜੀਆਂ ਮੈਡੀਕਲ ਦੀਆਂ ਕ੍ਰਿਟੀਕਲ ਪੇਮੈਂਟਸ ਆ ਉਹ ਦਿੱਤੀਆਂ ਜਾ ਸਕਣ। ਸੋ ਕੁੱਲ ਮਿਲਾ ਕੇ $6.2 ਬਿਲੀਅਨ ਵਾਧੂ ਜਿਹੜਾ ਖਰਚਾ ਮੈਡੀਕਲ ਦੇ ਵਿੱਚ ਕੈਲੀਫੋਰਨੀਆ ਦੇ ਲਈ ਉਸ ਦੀ ਹੁਣ ਜ਼ਰੂਰਤ ਜਿਹੜੀ ਉਹ ਰਹੇਗੀ। ਸੋ ਮਿਸ਼ੇਲ ਬਾਸ ਜਿਹੜੇ ਡਾਇਰੈਕਟਰ ਹੈਗੇ ਨੇ ਡਿਪਾਰਟਮੈਂਟ ਆਫ ਹੈਲਥ ਕੇਅਰ ਸਰਵਿਸਿਜ਼ ਦੇ, ਜੋ ਮੈਡੀਕਲ ਨੂੰ ਦੇਖਦੇ ਨੇ, ਉਹਨਾਂ ਨੇ ਲੈਜਿਸਲੇਚਰ ਨੂੰ ਬਜਟ ਹੀਅਰਿੰਗ ਦੇ ਦੌਰਾਨ ਇਸ ਬਾਬਤ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਚੇਂਜਸ ਆ ਉਹ ਆਏ ਆ
ਤੇ ਇਹ ਸਾਰੇ ਇਕੱਠੇ ਹੋਣ ਕਰਕੇ ਸਾਨੂੰ ਇੰਨੀ ਜ਼ਿਆਦਾ ਰਾਸ਼ੀ ਦੀ ਜਿਹੜੀ ਉਹ ਜ਼ਰੂਰਤ ਪਵੇਗੀ। ਇਹ ਡਿਵੈਲਪਮੈਂਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਦੇਖਿਆ ਗਿਆ ਵੀ ਕੈਲੀਫੋਰਨੀਆ ਦੇ ਵਿੱਚ ਜਿੱਥੇ ਅੱਗੇ ਨਵ ਜਨਮੇ ਬੱਚੇ ਜਾਂ 18 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਨੂੰ ਚਾਹੇ ਉਹ ਅਨਡਾਕੂਮੈਂਟਡ ਵੀ ਆ ਉਹਨਾਂ ਨੂੰ ਵੀ ਮਿਲਦਾ ਸੀ, ਫਿਰ ਜਾਂ ਉਮਰ 65 ਤੋਂ ਉੱਤੇ ਸੀ ਉਹਨਾਂ ਨੂੰ ਮਿਲਦਾ ਸੀ, ਪਰ ਉਹਦੇ ਵਿੱਚ ਦੇਖਿਆ ਗਿਆ ਵੀ 26 ਤੋਂ 49 ਸਾਲ ਦੀ ਉਮਰ ਵਾਲਿਆਂ ਅਨਡਾਕੂਮੈਂਟਡ ਨੂੰ ਵੀ ਇਹਨਾਂ ਦੇ ਦੁਆਰਾ ਜਿਹੜਾ ਇੰਸ਼ੋਰੈਂਸ ਆ ਹੈਲਥ ਕੇਅਰ ਆ ਉਹ ਪ੍ਰੋਵਾਈਡ ਕੀਤੀ ਗਈ, ਜੋ ਕਿ ਇਵੈਂਚੁਅਲੀ ਸਟੇਟ ਨੂੰ $8.5 ਬਿਲੀਅਨ ਦੇ ਜਨਰਲ ਫੰਡ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਦੇਣੀ ਪਈ ਆ। ਸੋ ਉਹ ਜਿਹੜੇ ਘਾਟੇ ਨੂੰ ਪੂਰੇ ਕਰਨ ਦੇ ਲਈ ਹੁਣ $6.2 ਬਿਲੀਅਨ ਇਵੈਂਚੁਅਲੀ ਹੋਰ ਸਰਕਾਰ ਦੇ ਕੋਲੋਂ ਮੈਡੀਕਲ ਪ੍ਰੋਗਰਾਮ ਨੂੰ ਚੱਲਦੇ ਰੱਖਣ ਦੇ ਲਈ ਮੰਗਿਆ ਗਿਆ ਹੈਗਾ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਹੈ। ਫ੍ਰਿਜ਼ਨੋ ਸ਼ਾਹ ਐਵਨਿਊ ਦੇ ਉੱਤੇ ਇੱਕ ਬਹੁਤ ਵੱਡਾ ਐਮਟੀ ਥੀਏਟਰ ਸੀਗਾ, ਖਾਲੀ ਥੀਏਟਰ ਸੀ। ਹੁਣ ਉਹਦੀ ਜਗ੍ਹਾ ਦੇ ਉੱਤੇ ਜੋ ਸਟੋਰ ਆ ਇੱਕ ਜੇ ਸਟੋਨ ਤੇ ਕੈਬਨੇਟਸ ਇਹ ਆ ਰਿਹਾ ਆ। ਸੋ ਹੋਲਸੇਲ ਸਪਲਾਇਰ ਜੋ ਫਲੋਰਿੰਗ ਕਾਊਂਟਰ ਕੈਬਨੇਟਸ ਇਦਾਂ ਦਾ ਜੋ ਸਮਾਨ ਆ ਉਹ ਵੇਚੂਗਾ। ਸੋ ਇਹਦੇ ਨਾਲ ਇਹ ਆ ਵੀ ਕੁਛ ਜੌਬਸ ਵੀ ਆਊਗੀਆਂ। ਪਿਛਲੇ ਦਿਨਾਂ 'ਚ ਇੱਕ ਫ੍ਰਿਜ਼ਨੋ 'ਚ ਇੱਕ ਵੱਡੀ ਕੰਪਨੀ ਆ, ਉਹਨਾਂ ਨੇ 117 ਲੋਕਾਂ ਨੂੰ ਲੇ ਆਫ ਵੀ ਕੀਤਾ ਸੀਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਡਿਪਟੀ ਦੀ ਹਰਜੋਤ ਸਿੰਘ ਜੀ ਮੌਤ ਹੋ ਗਈ ਆ, ਬੜੀ ਇਹ ਮਾੜੀ ਖਬਰ ਆ ਗਈ ਆ। ਵਹੀਕਲ ਪਰਸੂਏਟ ਕਰ ਰਹੇ ਸੀ, ਕਿਸੇ ਦਾ ਉਹ ਪਿੱਛਾ ਕਰ ਰਹੇ ਸੀਗੇ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਡਿਪਟੀ ਦੀ ਗੱਡੀ 2 ਫਾੜ ਜਿਹੜੀ ਆ ਉਹ ਹੋ ਗਈ। 36 ਸਾਲਾ ਹੈਕਟਰ ਚੁਐਜ਼ ਜੂਨੀਅਰ 6 ਸਾਲ ਤੋਂ ਲਾ ਐਨਫੋਰਸਮੈਂਟ ਦੇ ਨਾਲ ਕੰਮ ਕਰ ਰਹੇ ਸੀ ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ ਪਿਛਲੇ 3 ਸਾਲ ਤੋਂ, ਤੇ ਉਹਨਾਂ ਦੀ ਜਿਹੜੀ ਕਹਿੰਦੇ ਇਸ ਦੇ ਵਿੱਚ ਮੌਤ ਹੋਈ ਆ। ਸੋ ਸ਼ੈਰਿਫ ਆਫਿਸ ਨੇ ਦੱਸਿਆ ਆ ਵੀ ਉੱਥੇ ਵਿਕਟਰਵਿਲ ਦੇ ਵਿੱਚ ਤਕਰੀਬਨ ਸਵੇਰੇ 11 ਵਜੇ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕੀਤਾ। 22 ਸਾਲਾਂ ਦਾ ਰਾਇਨ ਟਰਨਰ ਜੋ ਕਿ ਕਹਿੰਦੇ ਵੀ ਇੱਕ ਚੋਰੀ ਦੀ ਗੱਡੀ ਦੇ ਵਿੱਚ ਸਪੌਟ ਕੀਤਾ ਗਿਆ ਸੀ, ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਉਹ ਰੁਕਿਆ ਨਹੀਂ, ਫਿਰ ਉਹਨਾਂ ਨੇ ਉਸ ਦਾ ਪਿੱਛਾ ਸ਼ੁਰੂ ਕੀਤਾ। ਜਿਹੜੇ ਡਿਪਟੀ ਸੀਗੇ ਹੈਕਟਰ, ਉਹਨਾਂ ਨੇ ਪਿੱਛਾ ਜਦੋਂ ਸ਼ੁਰੂ ਕੀਤਾ ਤਾਂ ਇਵੈਂਚੁਅਲੀ ਕਹਿੰਦੇ ਵੀ ਇੱਕ ਦੂਜੇ ਪਾਸਿਓਂ ਬੀਬੀ ਆ ਰਹੀ ਸੀਗੀ, ਉਹ ਗੱਡੀ ਇਹਨਾਂ ਦੀ ਇਸ ਗੱਡੀ ਦੇ ਸ਼ੈਰਿਫ ਦੀ ਗੱਡੀ ਦੇ ਵਿੱਚ ਇੰਨੀ ਜ਼ੋਰ ਦੀ ਵੱਜੀ ਵੀ ਇਹਦੀ ਗੱਡੀ ਦੇ 2 ਟੋਟੇ ਜਿਹੜੇ ਉਹ ਹੋ ਗਏ ਆ, ਤੇ ਉਹਦੇ ਕਰਕੇ ਇਸ ਸ਼ੈਰਿਫ ਦੀ ਡਿਪਟੀ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਇਹ ਬਹੁਤ ਕਹਿੰਦੇ ਵੀ ਇੱਕ ਮੰਦਭਾਗੀ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਆ ਵਿਕਟਰਵਿਲ ਦੇ ਵਿੱਚ ਸੈਨ ਬਰਨਾਰਡੀਨੋ ਇਲਾਕੇ ਦੇ ਵਿੱਚ ਵਾਪਰੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਨੇ 100 ਦੇ ਕਰੀਬ ਜਿਹੜੇ ਕੰਪਨੀਆਂ ਦੇ CEO ਆ ਉਹਨਾਂ ਨੂੰ ਪ੍ਰੀਪੇਡ ਟੈਲੀਫੋਨ ਕਾਰਡਸ ਭੇਜੇ ਹੈਗੇ ਆ। ਸੋ ਇਹਦੇ ਵਿੱਚ ਉਹਨਾਂ ਨੇ ਆਪਣਾ ਕੰਟੈਕਟ ਡਾਇਰੈਕਟ ਟੈਲੀਫੋਨ ਨੰਬਰ ਦਿੱਤਾ ਹੈ ਤਾਂ ਕਿ ਇਹਨਾਂ ਕੰਪਨੀਆਂ ਦੇ ਜਿਹੜੇ CEO ਆ ਉਸ ਦੇ ਨਾਲ ਸਿੱਧੀ ਗੱਲਬਾਤ ਕਰ ਸਕਣ। ਸੋ ਇਹਨਾਂ ਨੂੰ ਬਰਨਰ ਫੋਨਸ ਕਰਕੇ ਇਹਨਾਂ ਦਾ ਨਾਮ ਦਿੱਤਾ ਗਿਆ ਆ। ਸੋ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਸਾਰੇ ਹੀ CEO ਆ, ਜਿਨ੍ਹਾਂ 'ਚ ਫੇਸਬੁੱਕ ਦੇ ਮਾਰਕ ਜ਼ਕਰਬਰਗ, ਐਪਲ ਦੇ ਟਿਮ ਕੁਕ, ਗੂਗਲ ਦੇ ਸੁੰਦਰ ਪਿਚਾਈ, ਔਰੀਕਲ ਦੇ ਲੈਰੀ ਐਲਿਸਨ ਤੇ ਐਨਵੀਡੀਆ ਦੇ ਜੈਨਸਨ ਹੁਆਂਗ, ਇਹਨਾਂ ਦੇ ਨਾਮ ਜਿਹੜੇ ਪ੍ਰਮੁੱਖ ਹੈਗੇ ਆ। ਸੋ ਇਹਨਾਂ ਸਾਰਿਆਂ ਨੂੰ ਉਸ ਕਾਰਡ ਦੇ ਨਾਲ ਲੈਟਰ ਭੇਜਿਆ ਗਿਆ ਆ ਵੀ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ ਕੈਲੀਫੋਰਨੀਆ 'ਚ ਕਿਸੇ ਤਰ੍ਹਾਂ ਦੀ ਵੀ ਬਿਜ਼ਨਸ ਦੇ ਲਈ ਜਿਹੜੀ ਹੈਲਪ ਦੀ ਜ਼ਰੂਰਤ ਹੈਗੀ ਆ, ਗਵਰਨਰ ਨਾਲ ਸਿੱਧਾ ਕੰਟੈਕਟ ਕੀਤਾ ਜਾਵੇ। ਜੀ। ਇੱਕ ਹਰਜੋਤ ਸਿੰਘ ਜੀ ਇਹ ਵੀ ਐਕਸੀਡੈਂਟ ਦੇ ਨਾਲ ਹੀ ਜੁੜੀ ਹੋਈ ਖਬਰ ਆ, ਇਹ ਵੀ ਬਹੁਤ ਮੰਦਭਾਗੀ ਖਬਰ ਆ। ਇੱਕ ਮਾਂ ਨੂੰ ਕਹਿੰਦੇ ਵੀ ਹੁਣ ਗ੍ਰਿਫਤਾਰ ਕੀਤਾ ਗਿਆ DUI ਕ੍ਰੈਸ਼ ਦੇ ਮਾਮਲੇ ਵਿੱਚ। ਇਹ ਹਾਦਸੇ ਦੇ ਵਿੱਚ ਜਿਹੜੇ ਦੋਸਤ ਦੇ ਛੋਟੇ ਬੱਚੇ ਸੀ ਉਹਨਾਂ ਦੀ ਕਹਿੰਦੇ ਵੀ ਮੌਤ ਹੋ ਗਈ ਸੀ। ਇੱਕ ਕਹਿੰਦੇ ਵੀ ਕਮਿਊਨਿਟੀ ਦੇ ਲਈ ਵੀ ਟ੍ਰੈਜਡੀ ਇਹ ਓਵਰਆਲ ਬਣੀ ਆ। ਜੈਸਿਕਾ ਬਰਾਹਾਸ 31 ਸਾਲਾਂ ਦਾ 2006 ਆਪਣੀ ਜਿਹੜੀ ਨੀਸਾਨ ਗੱਡੀ ਚਲਾ ਰਹੀ ਸੀ ਹਾਈਵੇ 29 ਨਾਪਾ ਦੇ ਵਿੱਚ, ਜਦ ਫੁੱਲ ਸਪੀਡ ਦੇ ਨਾਲ ਹਾਈ ਸਪੀਡ ਦੇ ਨਾਲ ਇੱਕ ਟਰੀ ਦੇ ਵਿੱਚ ਕ੍ਰੈਸ਼ ਕਰ ਗਈ। ਇਹ ਮੰਦਭਾਗੀ ਦੁਰਘਟਨਾ ਬੀਤੇ ਐਤਵਾਰ ਵਾਪਰੀ ਸੀ। ਉਸਦਾ 10 ਸਾਲਾਂ ਦਾ ਬੱਚਾ ਡੇਮੀਅਨ ਤੇ ਉਸਦੀ 9 ਸਾਲਾਂ ਦੀ ਜਿਹੜੀ ਬੱਚੀ ਅਲਾਇਆ, ਉਹਨਾਂ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕੀਤਾ ਗਿਆ ਆ। ਉਹਨਾਂ ਦੀ ਮਾਂ ਜਿਹੜੀ ਗੱਡੀ ਚਲਾ ਰਹੀ ਸੀ ਉਸਨੂੰ ਵੀ ਕਾਫੀ ਜਿਹੜੀਆਂ ਸੱਟਾਂ ਆ ਉਹ ਲੱਗੀਆਂ ਆ, ਤੇ ਹੁਣ ਉਹਦੇ ਤੇ ਸ਼ੱਕ ਸੀਗਾ ਵੀ ਇਹ DUI ਦੇ ਅੰਡਰ ਦਾ ਇਨਫਲੂਐਂਸ ਇਹ ਗੱਡੀ ਚਲਾ ਰਹੀ ਸੀ। CHP ਨੇ ਇਸ ਦੇ ਬਾਬਤ ਜਿਹੜਾ ਉਹ ਦੱਸਿਆ ਆ। ਪੁਲਿਸ ਮੰਨਦੀ ਆ ਵੀ ਅਲਕੋਹਲ, ਸਪੀਡ ਤੇ ਡਰੱਗਸ ਇਸ ਫੇਟਲ ਕ੍ਰੈਸ਼ ਦੇ ਵਿੱਚ ਜਿਹੜਾ ਇਸ ਦੇ ਕਾਰਨ ਜਿਹੜਾ ਆ ਉਹ
ਬਣੇ ਆ। ਸੋ ਹਾਲ ਦੀ ਘੜੀ CHP ਨੇ ਦੱਸਿਆ ਵੀ ਕਈ ਕੁਛ ਜਿਹੜਾ ਇੱਥੇ ਚੱਲ ਰਿਹਾ ਆ, ਇਨਵੈਸਟੀਗੇਸ਼ਨ ਚੱਲ ਰਹੀ ਆ। ਸੋ ਕਹਿੰਦੇ ਵੀ CHP ਦੀ ਕਸਟਡੀ ਦੇ ਵਿੱਚ ਹੀ ਉਹ ਜਿਹੜੀ ਬੀਬੀ ਰਹੂਗੀ, ਤਾਂ ਜਿੰਨੀ ਦੇਰ ਤੱਕ ਉਸਨੂੰ ਮੈਡੀਕਲੀ ਕਲੀਅਰ ਨਹੀਂ ਕੀਤਾ ਜਾਂਦਾ, ਉਸ ਤੋਂ ਬਾਅਦ 'ਚ ਇਹਨੂੰ ਨਾਪਾ ਕਾਉਂਟੀ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ। ਇਸ ਮੌਕੇ ਉਸਦੀ ਜਿਹੜੀ ਬੇਲ ਆ $5 ਲੱਖ ਦੇ ਉੱਤੇ ਰੱਖੀ ਗਈ ਹੈਗੀ ਆ। ਸੋ ਇਹ ਬਹੁਤ ਤਰਾਸਦੀ ਭਰੀਆਂ ਜਿਹੜੀਆਂ ਦੋ ਹਰਜੋਤ ਸਿੰਘ ਜੀ ਖਬਰਾਂ ਇਹ ਆਈਆਂ ਆ, ਜਿੱਥੇ ਇੱਕ ਡਿਪਟੀ ਸ਼ੈਰਿਫ ਉਹ ਕਿਸੇ ਦਾ ਪਿੱਛਾ ਕਰਕੇ ਉਹ ਮੌਤ ਦੇ ਖੂਹ 'ਚ ਜਾ ਪਿਆ, ਤੇ ਇੱਕ ਆ ਜਿਹੜੀ ਬੀਬੀ ਜਿਹਨੂੰ ਆਪਣੀ ਜਾਨ ਦੀ ਕੀ ਆਪਣੇ ਨਿਆਣਿਆਂ ਦੀ ਜਾਨ ਦੀ ਵੀ ਕੀਮਤ ਨਹੀਂ ਜਿਹੜੀ ਉਹ ਪਤਾ ਲੱਗੀ, ਪੈਗ ਲਾ ਕੇ ਜਾਂ ਨਸ਼ੇ ਦੇ ਵਿੱਚ ਜਿਹੜੀ ਉਹਨੇ ਗੱਡੀ ਚਲਾਈ, ਗੱਡੀ ਜਿਹੜੀ ਉਹ ਮਾਰ ਲਈ ਰੁੱਖ 'ਚ, ਤੇ ਦੋਨੋਂ ਨਿਆਣੇ ਵਿਚਾਰੇ ਜਿਹੜੇ ਆ ਉਹ ਚੜਾਈ ਕਰ ਗਏ। ਸੋ ਇਹ ਮੰਦਭਾਗੀ ਘਟਨਾ ਵਾਪਰੀ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 25 ਪੈਸੇ, $1 ਦੇ ਬਰਾਬਰ ਇੰਡੀਆ ਦੇ $86 ਤੇ 60 ਪੈਸੇ। ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਗਿਰਾਵਟ ਦਾ ਦੌਰ ਅਜੇ ਵੀ ਚੱਲ ਰਿਹਾ ਆ। ਵਿੱਚ ਇੱਕ ਦੋ ਦਿਨ ਦੁਬਾਰਾ ਵਾਪਸ ਆ ਕੇ ਤੇ ਫਿਰ ਥੱਲੇ ਨੂੰ ਇਹ ਤੁਰ ਪਿਆ ਆ। ਡਾਊ ਜੋਨ 260 ਪੁਆਇੰਟ ਘਟ ਕੇ 41,581 ਤੇ ਬੰਦ ਹੋਇਆ। S&P 61 ਪੁਆਇੰਟ ਘਟ ਕੇ 5615, ਨੈਸਡੈਕ 300 ਤੇ 5 ਪੁਆਇੰਟ ਘਟ ਕੇ 17,504 ਦੇ ਉੱਤੇ। ਸੋਨਾ ਲਗਾਤਾਰ ਵਧ ਰਿਹਾ ਹੈ, $3,038 ਨੂੰ ਇਸ ਟਾਈਮ ਆਉਂਸ ਹੋ ਚੁੱਕਾ ਆ। ਤੇਲ ਦੀ ਕੀਮਤ $67 ਪ੍ਰਤੀ ਬੈਰਲ ਹੋਈ ਹੈ। ਤੇਲ ਲਗਾਤਾਰ ਜਿਹੜੀ ਪ੍ਰੋਡਕਸ਼ਨ ਆ ਉਸ ਦੇ ਵਿੱਚ ਵਾਧਾ ਹੋਇਆ ਆ, ਪਰ ਸਾਨੂੰ ਕੈਲੀਫੋਰਨੀਆ ਵਾਲਿਆਂ ਨੂੰ ਅਜੇ ਤੱਕ ਜਿਹੜੀ ਇਸ ਦੀ ਘਟੀ ਹੋਈ ਕੀਮਤ ਦਾ ਕਹਿ ਲਓ ਵੀ ਆਨੰਦ ਪ੍ਰਾਪਤ ਨਹੀਂ ਹੋ ਰਿਹਾ। ਉੱਥੇ ਪ੍ਰਾਈਸਾਂ ਜਿਹੜੀਆਂ ਇੱਥੇ ਜਿਹੜੀਆਂ ਉੱਦਾਂ ਹੀ ਚੱਲ ਰਹੀਆਂ ਆ। US ਦੇ 10 ਈਅਰ ਯੀਲਡ ਦੀ ਜਿਹੜੀ ਕੀਮਤ ਆ 4.3 ਰਹੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 83,102 ਤੇ ਇਥੀਰੀਅਮ 1900 ਤੇ $42 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।